ਅਗਲੀ ਖਬਰ ਵੱਲ ਚੱਲੀਏ ਜੋ ਹੂਸਟਨ ਟੈਕਸਸ ਤੋਂ ਆ। ਹਰੀਕੇਨ ਦੇ ਸੰਬੰਧ ਦੇ ਵਿੱਚ ਹਜੇ ਵੀ 5 ਲੱਖ ਤੋਂ ਵੱਧ ਲੋਕ ਬਿਜਲੀ ਤੋਂ ਬਿਨਾਂ ਹੈਗੇ ਆ। ਬਿਜ਼ਨੈਸਸ ਤੇ ਹੋਮਸ 1 ਮਿਲੀਅਨ ਜਿਹੜੇ ਆ ਲੋਕ ਉਹ ਸਾਊਥ ਈਸਟ ਟੈਕਸਸ ਦੇ ਵਿੱਚ ਜੋ ਗੈਲਵੈਸਟਨ ਤੇ ਨਾਰਥ ਆਫ ਹੂਸਟਨ ਵਾਲਾ ਏਰੀਆ ਆ ਉਹ ਬਿਨਾਂ ਬਿਜਲੀ ਤੋਂ ਹੈਗੇ ਆ। ਹਰੀਕੇਨ ਬੈਰਲ ਨੇ ਕਾਫੀ ਜ਼ਿਆਦਾ ਨੁਕਸਾਨ ਕੀਤਾ ਟੈਕਸਸ। 10 ਲੋਕਾਂ ਦੀ ਜਿਹੜੀ ਮੌਤ ਹੋਈ ਹੈਗੀ ਆ ਟੈਕਸਸ ਤੇ ਇੱਕ ਦੀ ਜਿਹੜੀ ਆ ਲੁਜ਼ੀਆਨਾ ਦੇ ਵਿੱਚ ਹੋਈ ਹੈਗੀ ਆ। ਸੈਂਟਰ ਪੁਆਇੰਟ ਉੱਥੇ ਜਿਹੜੀ ਗੈਸ ਐਂਡ ਇਲੈਕਟ੍ਰਿਕ ਕੰਪਨੀ ਹੈਗੀ ਆ ਜਿੱਦਾਂ ਸਾਡੇ PG&E ਆ, ਉਹਨਾਂ ਦੇ ਉੱਤੇ ਹੁਣ ਕਾਫੀ ਪ੍ਰੈਸ਼ਰ ਆ। ਟੈਕਸਸ ਦੇ ਗਵਰਨਰ ਜਿਹੜੇ ਆ ਗ੍ਰੈਗ ਐਬਟ, ਉਹਨਾਂ ਨੇ ਕਿਹਾ ਵੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਆ ਵੀ ਇੰਨਾ ਸਮਾਂ ਕਿਉਂ ਲੱਗ ਰਿਹਾ ਲੋਕਾਂ ਨੂੰ ਬਿਜਲੀ ਪਹੁੰਚਾਉਣ ਦੇ ਲਈ। 100 ਲੋਕਾਂ ਨੂੰ ਬਰਮੌਂਟ ਦੇ ਵਿੱਚ ਰੈਸਕਿਊ ਕੀਤਾ ਗਿਆ ਜਦੋਂ ਉਹ ਫਲੱਡਿੰਗ ਵਾਟਰ ਦੇ ਵਿੱਚ ਸਟਕ ਹੋ ਗਏ ਸੀਗੇ। ਸੋ ਸਿਚੁਏਸ਼ਨ ਕਾਫੀ ਬੈਡ ਆ ਟੈਕਸਸ ਦੇ ਵਿੱਚ ਇਸ ਟਾਈਮ। ਟੈਂਪਰੇਚਰ ਕਹਿੰਦੇ 106 ਡਿਗਰੀ ਤੱਕ ਕਈ ਏਰੀਏ ਦੇ ਵਿੱਚ ਪਹੁੰਚ ਜਾਊਗਾ। ਹਿਊਮਿਡਿਟੀ ਜਿਹੜੀ ਆ ਉਹ ਬਹੁਤ ਜ਼ਿਆਦਾ ਹੈਗੀ ਆ। ਲਾਈਫ ਥ੍ਰੈਟਨਿੰਗ ਸਿਨੈਰੀਓ ਹੈਗਾ ਆ। ਟੈਨਸ਼ਨਸ ਕਾਫੀ ਹਾਈ ਹੈਗੀਆਂ ਉੱਥੇ ਲੋਕਾਂ ਦੇ ਵਿੱਚ। ਰਿਲੀਫ ਲੈਣ ਦੇ ਲਈ ਫੋਰਡ ਬੈਂਡ ਕਾਉਂਟੀ ਸ਼ੈਰਿਫ ਐਰਿਕ ਫੈਗਨ ਨੇ ਇਹ ਕਿਹਾ ਆ ਵੀ ਲੋਕਾਂ ਨੂੰ ਉਹਨਾਂ ਨੂੰ ਰਿਪੋਰਟਸ ਇਹ ਮਿਲ ਰਹੀਆਂ ਹੈਗੀਆਂ ਆ ਵੀ ਇੱਕ ਬੰਦੇ ਨੇ ਗਨ ਦੇ ਉੱਤੇ ਲੋਕਾਂ ਦੇ ਕੋਲੋਂ ਜਿਹੜੇ ਆ ਸਮਾਨ ਖੋਇਆ ਤੇ ਲੋਕ ਜਿਹੜੇ ਆ ਸੈਂਟਰ ਪੁਆਇੰਟ એનર્ਜੀ ਦੇ ਜਿਹੜੇ ਵਰਕਰਸ ਆ ਉਹਨਾਂ ਦੀ ਕੁੱਟਮਾਰ ਕਰਨ ਤੱਕ ਜਾ ਰਹੇ ਹੈਗੇ ਆ ਤੇ ਸਾਡੀ ਜਿਹੜੀ ਬਿਜਲੀ ਆ ਉਹ ਵਾਪਸ ਨਹੀਂ ਆ ਰਹੀ ਹੈਗੀ। ਤੁਸੀਂ ਟੈਕਸਸ ਹੀ ਦੱਸ ਰਹੇ ਕਿ ਪੰਜਾਬ ਦੀਆਂ ਗੱਲਾਂ ਦੱਸ ਰਹੇ ਹੈ? ਇਹ ਟੈਕਸ ਦੇ ਵਿੱਚ ਸੋ ਜਿਹੜੇ ਹੁਣ ਤੁਸੀਂ ਦੇਖੋ ਜਿਹੜੇ ਡਾਇਲਿਸਿਸ ਕਲੀਨਿਕ ਆ ਉਹਨਾਂ ਦੇ ਕੋਲ ਬਿਜਲੀ ਨਹੀਂ ਹਨਾ, ਜਿਹੜੇ ਲੋਕਾਂ ਦੇ ਡਾਇਲਿਸਿਸ ਹੋਣਾ ਕੀ ਬਣੂਗਾ। ਸੋ ਸਿਚੁਏਸ਼ਨ ਕਾਫੀ ਬੈਡ ਆ। ਟੈਕਸਸ ਦੇ ਲੈਫਟੀਨੈਂਟ ਗਵਰਨਰ ਡੈਨ ਪੈਟਰਿਕ ਉਹਨਾਂ ਨੇ ਕਹਿੰਦੇ ਵੀ ਅਸੀਂ ਆਰਗੇਨਾਈਜ਼ ਕੀਤੇ ਆ ਕਈ ਜਿਹੜੇ ਇਨਡੋਰ ਸਪੋਰਟ ਸਟੇਡੀਅਮ, ਉੱਥੇ ਬੈੱਡ ਲਾਏ ਹੈਗੇ ਆ ਲੋਕਾਂ ਦੇ ਲਈ। ਤੇ ਪਰ ਜਿਹੜੀਆਂ ਬਿਜਲੀ ਦੀਆਂ ਕੰਪਨੀਆਂ ਆ ਉਹਨਾਂ ਦੀ ਜਿਹੜੀ ਆ ਕਾਫੀ ਬੁਰੀ ਹਾਲਤ ਆ। ਜਿਹੜੇ ਸੀਨੀਅਰ ਫੈਸਿਲਿਟੀਜ਼ ਹੈਗੀਆਂ ਉਹਨਾਂ ਦੀ ਸਿਚੁਏਸ਼ਨ ਬੜੀ ਬੁਰੀ ਆ। 120 ਫੈਸਿਲਿਟੀਜ਼ ਆ ਜਿੱਥੇ ਬਿਜਲੀ ਦੀ ਇਸ ਟਾਈਮ ਜਿਹੜੀ ਆ ਪ੍ਰੋਬਲਮ ਚੱਲ ਰਹੀ ਹੈਗੀ ਆ। ਇਹ ਵੀ ਦੱਸ ਇਹ ਟੈਕਸਸ ਫੈਡਰਲ ਗ੍ਰਿਡ ਦੇ ਨਾਲੋਂ ਬਾਕੀ ਮੁਲਕ ਦੀ ਗ੍ਰਿਡ ਦੇ ਨਾਲੋਂ ਟੋਟਲੀ ਵੱਖਰਾ ਚੱਲਦਾ ਆ। ਇਹ ਆਪਣੇ ਆਪ ਦੇ ਵਿੱਚ ਆ। ਯਾਦ ਹੋਣਾ ਕੁਝ ਸਾਲ ਪਹਿਲਾਂ ਜਦ ਅਚਨਚੇਤੇ ਫਰਵਰੀ ਦੇ ਵਿੱਚ ਬਰਫ਼ ਪੈਣੀ ਸ਼ੁਰੂ ਹੋਈ ਸੀ, ਜਦੋਂ 50 ਤੋਂ ਵੱਧ ਮੌਤਾਂ ਹੋਈਆਂ ਸੀ, ਉਦੋਂ ਵੀ ਇੱਦਾਂ ਬਿਜਲੀਆਂ ਇਹਨਾਂ ਦੀਆਂ ਗੁੱਲ ਹੋਣੀਆਂ ਸ਼ੁਰੂ ਹੋ ਗਈਆਂ ਸੀਗੀਆਂ। ਸੋ ਇਹ ਹੁਣ ਦੇਖੋ ਇਸ ਵਾਰ ਕਿੱਦਾਂ ਜਿਹੜਾ ਉਹ ਰਹਿੰਦਾ ਆ। ਫਲੱਡਿੰਗ ਤੋਂ ਬਾਅਦ ਚ, ਹਰੀਕੇਨ ਤੋਂ ਬਾਅਦ ਚ ਹੁਣ ਜਦੋਂ ਭਿਆਨਕ ਗਰਮੀ ਦਾ ਪ੍ਰਕੋਪ ਉੱਥੇ ਆਇਆ ਆ ਤਾਂ ਲੋਕਾਂ ਦੀ ਹੁਣ ਬੱਸ ਹੋਈ ਪਈ ਆ ਤੇ ਉਹ ਜਿਹੜਾ ਅੱਗੇ ਤੋਂ ਅੱਗੇ ਕੰਮ ਵੱਧਦਾ ਜਾ ਰਿਹਾ ਆ। ਉਧਰ US ਦੀ ਜਿਹੜੀ ਹੀਟ ਵੇਵ ਆ ਉਹ ਹੋਰ ਅੱਗੇ ਤੋਂ ਅੱਗੇ ਸਟ੍ਰੈਚ ਹੋਈ ਆ ਤੇ ਕਹਿੰਦੇ ਹੌਲੀ ਹੌਲੀ ਈਸਟ ਵਾਲੇ ਪਾਸੇ ਨੂੰ ਤੁਰਨੀ ਸ਼ੁਰੂ ਹੋਊਗੀ। ਟੈਕਸਸ, ਨਾਰਥ ਈਸਟ, ਮਿਡ ਵੈਸਟ ਇਹ ਇਲਾਕੇ ਦੇ ਵਿੱਚ ਹੁਣ ਹੌਲੀ ਹੌਲੀ ਕਹਿੰਦੇ ਵੀ ਗਰਮੀ ਵਧਣ ਜਾ ਰਹੀ ਹੈਗੀ ਆ। ਜਿਹੜੇ ਫੋਰਕਾਸਟਰ ਮੈਟਰੀਓਲੋਜਿਸਟ ਆ ਉਹ ਲਗਾਤਾਰ ਇਸ ਬਾਰੇ ਜਿਹੜਾ ਉਹ ਦੱਸ ਰਹੇ ਆ। ਸੋ ਗਰਮੀ ਨੇ ਬਦਹਾਲੀ ਜਿਹੜੀ ਆ ਇਸ ਟਾਈਮ ਲੋਕਾਂ ਦੀ ਪੂਰੀ ਤਰ੍ਹਾਂ ਕੀਤੀ ਪਈ ਆ। ਲੋਕਾਂ ਨੂੰ ਵੀ ਘਰਾਂ ਦੇ ਵਿੱਚ ਇੱਥੇ ਜੇ ਆਪਾਂ ਕੈਲੀਫੋਰਨੀਆ ਦੀ ਗੱਲ ਕਰੀਏ PG&E ਵਾਲਿਆਂ ਦੀਆਂ ਕਾਲਸ ਮੈਸੇजेस ਆ ਰਹੇ ਆ ਵੀ ਘੱਟ ਬਿਜਲੀ ਦੀ ਜਿਹੜੀ ਖਪਤ ਕਰੋ, ਧਿਆਨ ਦੇ ਨਾਲ ਜਿਹੜਾ ਉਹ ਖਪਤ ਕਰੋ ਤਾਂ ਜੋ ਜਿਹੜਾ ਗ੍ਰਿਡ ਦੇ ਉੱਤੇ ਭਾਰ ਬਹੁਤਾ ਨਾ ਪਵੇ। ਅਜੇ ਕੈਲੀਫੋਰਨੀਆ ਦੇ ਵਿੱਚ ਸਾਰਾ ਕੁਝ ਬਿਜਲੀ ਦੇ ਉੱਤੇ ਹੋਣ ਜਾ ਰਿਹਾ ਆ ਤੇ ਜਦੋਂ ਇੰਨੀ ਕੁ ਗਰਮੀ ਦੇ ਨਾਲ ਵੱਟ ਨਿਕਲ ਜਾਂਦੇ ਆ ਤੇ ਜਦੋਂ ਸਭ ਕੁਝ ਬਿਜਲੀ ਤੇ ਚੱਲੂਗਾ ਉਦੋਂ ਕੀ ਬਣੂਗਾ। ਬਿਜਲੀ ਦੀ ਜਿਹੜੀ ਪੈਦਾਵਾਰ ਆ ਉਹ ਕਿੰਨੀ ਹੋਰ ਵਧਾਈ ਜਾ ਸਕਦੀ ਆ, ਇਹ ਵੀ ਨਾਲ ਦੇ ਨਾਲ ਜਿਹੜਾ ਉਹ ਵਿਸ਼ਾ ਰਹੇਗਾ। ਹਾਂ, ਜਦੋਂ ਦਿਨ ਆ ਉਦੋਂ ਤਾਂ ਸੋਲਰ ਪੈਨਲ ਜਿਹੜੇ ਉਹ ਚੱਲ ਜਾਣਗੇ, ਪਰ ਕੀ ਰਾਤ ਨੂੰ ਇੰਨੀ ਇਨਫ ਸਟੋਰੇਜ ਜਿਹੜੀ ਉਹ ਬਣ ਸਕੂਗੀ, ਇਹ ਜਿਹੜੀ ਉਹ ਵੱਡੀ ਜਿਹੜੀ ਚਿੰਤਾ ਆ। ਉਧਰ ਵੇਗਸ ਦੇ ਵਿੱਚ ਕਹਿੰਦੇ ਵੀ ਇਸ ਟਾਈਮ ਟੈਂਪਰੇਚਰ ਆ ਉਹ 115 ਡਿਗਰੀ ਤੱਕ ਜਿਹੜਾ ਉਹ ਜਾ ਰਿਹਾ ਲਗਾਤਾਰ। ਕਹਿੰਦੇ ਵੀ ਉੱਥੇ 7 ਦਿਨ 115 ਤੋਂ ਉੱਤੇ ਟੈਂਪਰੇਚਰ ਰਿਹਾ ਤੇ ਅੱਜ 113 ਜਿਹੜਾ ਉਹ ਹੋਣਾ ਆ। ਸੰਡੇ ਨੂੰ ਕਹਿੰਦੇ ਵੀ ਕੂਲਰ ਇੱਕ ਹਿਸਾਬ ਦੇ ਨਾਲ 109 ਡਿਗਰੀ ਦੇ ਉੱਤੇ ਜਿਹੜਾ ਉਹ ਜਾਊਗਾ। ਮਿਡ ਵੈਸਟ ਤੇ ਈਸਟਰਨ US ਦੇ ਵਿੱਚ ਅਗਲੇ ਹਫਤੇ ਜਿਹੜਾ ਇੰਡੈਕਸ ਆ, ਹੀਟ ਇੰਡੈਕਸ ਆ, 110 ਡਿਗਰੀ ਤੋਂ ਉੱਤੇ ਜਿਹੜਾ ਆ ਉਹ ਆ ਜਾਵੇਗਾ। ਫਿਲਾਡੈਲਫੀਆ ਦੇ ਵਿੱਚ ਤੇ ਨਿਊਯਾਰਕ ਦੇ ਵਿੱਚ ਲੋਅਰ 100s ਦੇ ਵਿੱਚ ਰਹਿਣ ਵਾਲਾ ਆ। ਅਟਲਾਂਟਾ ਵਾਲਿਆਂ ਨੂੰ ਵੀ ਗਰਮੀ ਜਿਹੜੀ ਉਹ ਬਹੁਤ ਜ਼ਿਆਦਾ ਝੱਲਣੀ ਪਊਗੀ। ਸੋ ਵੈਸਟ ਤੋਂ ਗਰਮੀ ਹੁੰਦੀ ਹੋਈ ਹੌਲੀ ਹੌਲੀ ਈਸਟ ਵਾਲੇ ਪਾਸੇ ਨੂੰ ਇਹ ਰੁੱਖ ਜਿਹੜੀ ਉਹ ਕਰ ਰਹੀ ਆ। 30 ਤੋਂ ਵੱਧ ਮੌਤਾਂ ਆਲਰੇਡੀ ਅਮਰੀਕਾ ਦੇ ਵਿੱਚ ਗਰਮੀ ਕਰਕੇ ਇਸ ਹੀਟ ਵੇਵ ਦੇ ਵਿੱਚ
ਹੋ ਚੁੱਕੀਆਂ ਨੇ। ਸੈਂਟਾ ਕਲਾਰਾ ਕਾਉਂਟੀ ਇਨਵੈਸਟੀਗੇਟ ਕਰ ਰਹੀ ਆ ਵੀ 19 ਮੌਤਾਂ ਜਿਹੜੀਆਂ ਕਹਿੰਦੇ ਪੋਸੀਬਲੀ ਹੀਟ ਰਿਲੇਟਡ ਕੱਲੀ ਸੈਂਟਾ ਕਲਾਰਾ ਕਾਉਂਟੀ 'ਚ ਹੀ ਹੋਈਆਂ। ਬੇ ਏਰੀਏ ਦਾ ਸਭ ਤੋਂ ਅਮੀਰ ਕਾਉਂਟੀ ਜਿਹੜੀ ਆ ਸੈਂਟਾ ਕਲਾਰਾ ਕਾਉਂਟੀ, ਉੱਥੇ ਇਹ ਜਿਹੜੀ ਅੱਜ ਰਿਪੋਰਟ ਆ ਰਹੀ ਆ। ਸੈਂਟਾ ਕਲਾਰਾ ਕਾਉਂਟੀ ਦੇ ਮੈਡੀਕਲ ਐਗਜ਼ਾਮੀਨਰ ਕਾਰਨਰ ਆਫਿਸ ਨੇ ਇਹ ਕਿਹਾ ਆ ਵੀ ਐਜ਼ ਆਫ ਜੁਲਾਈ 1 19 ਮੌਤਾਂ, ਜਿਨ੍ਹਾਂ 'ਚ 3 ਹੋਮਲੈਸ, ਇੱਕ ਅਨਹਾਊਸਡ, ਪਰ ਉਹ ਐਨਰੋਲ ਸੀਗਾ ਟ੍ਰਾਂਜੀਸ਼ਨਲ ਹਾਊਸਿੰਗ ਪ੍ਰੋਗਰਾਮ 'ਚ, ਉਹ ਉਹਨਾਂ ਦੀਆਂ ਇਨਵੋਲਵ ਹੈਗੀਆਂ ਆ। ਸੋ ਮੋਸਟਲੀ ਕਹਿੰਦੇ ਵੀ ਹੀਟ ਰਿਲੇਟਡ ਡੈਥ ਘਰਾਂ ਦੇ ਵਿੱਚ ਜਿਨ੍ਹਾਂ ਦੇ ਕੋਲ 에ਅਰ ਕੰਡੀਸ਼ਨ ਹੈ ਨਹੀਂ, ਉਹਨਾਂ ਦੀਆਂ ਜਿਹੜੀਆਂ ਮੌਤਾਂ ਹੋਈਆਂ ਹੈਗੀਆਂ ਆ। ਸੋ ਗਰਮੀ ਬੇ ਏਰੀਏ ਦੇ ਵਿੱਚ ਵੀ ਬਹੁਤ ਜ਼ਿਆਦਾ ਆ, 98-97 ਡਿਗਰੀ ਤੱਕ ਟੈਂਪਰੇਚਰ ਪਹੁੰਚਿਆ ਸੀ, ਪਰ ਜਦੋਂ 에ਅਰ ਕੰਡੀਸ਼ਨ ਨਹੀਂ ਹੁੰਦਾ ਤੇ ਇਹ ਜਿਹੜੀ ਆ ਪ੍ਰੋਬਲਮ ਆਉਂਦੀ ਹੈਗੀ ਆ। ਸੈਨੋਜ਼ੇ ਪੀਸ ਤੇ ਜਸਟਿਸ ਸੈਂਟਰ ਦਾ ਜਿਹੜਾ ਅਨਹਾਊਸ ਰਿਸਪੌਂਸ ਗਰੁੱਪ ਆ, ਉਹਨਾਂ ਨੇ ਕਿਹਾ ਵੀ ਘੱਟੋ ਘੱਟ 5 ਅਨਹਾਊਸ ਪੀਪਲ, ਸੋ ਮੋਸਟਲੀ ਜਿਹੜੇ ਹੋਮਲੈਸ ਆ ਉਹਨਾਂ ਨੂੰ ਅਨਹਾਊਸ ਕਹਿ ਦਿੰਦੇ ਆ, ਉਹਨਾਂ ਦੀ ਜੁਲਾਈ 1 ਤੋਂ ਲੈ ਕੇ ਹੁਣ ਤੱਕ ਜਿਹੜੀ ਮੌਤ ਹੋਈ ਹੈਗੀ ਆ। ਕੈਲੀਫੋਰਨੀਆ ਆਫਿਸ ਆਫ ਐਮਰਜੈਂਸੀ ਸਰਵਿਸਿਜ਼ ਕੋਆਰਡੀਨੇਟ ਕਰ ਰਿਹਾ ਲੋਕਲ ਗਵਰਨਮੈਂਟ ਤੇ ਐਮਰਜੈਂਸੀ ਮੈਨੇਜਰਸ ਦੇ ਨਾਲ, ਜਿਨ੍ਹਾਂ ਨੂੰ ਕੂਲਿੰਗ ਸੈਂਟਰਸ ਦੀ ਜਿਹੜੀ ਜ਼ਰੂਰਤ ਹੈਗੀ ਆ। ਸਨ 2023 ਨੂੰ ਵੀ ਬਹੁਤ ਜ਼ਿਆਦਾ ਜਿਹੜਾ ਹੀਟ ਵਾਲਾ ਸਾਲ ਮੰਨਿਆ ਗਿਆ ਸੀ, ਜੀ ਪਰ ਕਹਿੰਦੇ ਵੀ 2024 ਜਿਹੜਾ ਆ ਇਹ 2023 ਦਾ ਵੀ ਜਿਹੜਾ ਰੈਕੋਰਡ ਆ ਉਹ ਉਸ ਨੂੰ ਤੋੜ ਦੇਵੇਗਾ। 42 ਮਿਲੀਅਨ ਲੋਕ ਇਸ ਟਾਈਮ ਵੱਖ-ਵੱਖ ਹੀਟ ਅਲਰਟਸ ਦੇ ਅੰਡਰ ਜਿਹੜੇ ਉਹ ਚੱਲ ਰਹੇ ਆ। ਵੀਕਐਂਡ ਦੇ ਉੱਤੇ ਗਰਮੀ ਇੱਧਰ ਵੈਸਟ ਦੇ ਵਿੱਚ, ਤੇ ਫਿਰ ਅਗਲੇ ਵੀਕ ਦੇ ਵਿੱਚ ਜਿਹੜੀ ਇਹ ਗਰਮੀ ਆ ਉਹ ਮਿਡ ਵੈਸਟ ਤੇ ਈਸਟ ਵਾਲੇ ਪਾਸੇ ਨੂੰ ਜਿਹੜੀ ਉਹ ਜਾਣੀ ਆ। ਬਲਿਸਟਰਿੰਗ ਟੈਂਪਰੇਚਰ, ਯਾਨੀ ਕਿ ਕਹਿ ਲਓ ਵੀ ਬੰਦੇ ਨੂੰ ਇਵੈਪੋਰੇਟ ਕਰਨ ਵਾਲੇ, ਵਾਸ਼ਵੀਕਰਨ ਕਰਨ ਵਾਲੇ ਜਿਹੜੇ ਹਾਲਾਤ ਉਹ ਬਣੇ ਪਏ ਆ। ਗਰਮੀਆਂ ਆਪਾਂ ਉੱਥੇ ਪੰਜਾਬ ਦੀਆਂ ਵੀ ਝੱਲੀਆਂ ਸਾਰਿਆਂ ਨੇ, ਪਰ ਉੱਥੇ ਮੀਂਹ ਮੂੰਹ ਪੈ ਜਾਂਦੇ ਆ, ਥੋੜੀ ਨਮੀ ਹੁੰਦੀ, ਪਸੀਨਾ ਤਾਂ ਚਲੋ ਉੱਥੇ ਆਉਂਦਾ ਆ, ਪਰ ਇੱਥੇ ਦੀ ਜਿਹੜੀ ਖੁਸ਼ਕ ਗਰਮੀ ਆ ਉਹ ਬੱਸ ਜਿਹੜੀ ਉਹ ਕਹਿੰਦੇ ਨਾਲ ਦੇ ਨਾਲ ਕਰਾ ਦਿੰਦੀ ਆ। ਹੀਟ ਐਗਜ਼ੌਸ਼ਨ ਤੇ ਹੀਟ ਸਟ੍ਰੋਕ ਦਾ ਕਹਿੰਦੇ ਵੀ ਫਰਕ ਤੁਹਾਨੂੰ ਸਾਰਿਆਂ ਨੂੰ ਸਮਝਣ ਦੀ ਜ਼ਰੂਰਤ ਆ। ਹੀਟ ਸਟ੍ਰੋਕ ਦੇ ਵਿੱਚ ਕਨਫਿਊਜ਼ਨ, ਡਿਜ਼ੀਨੈਸ ਤੇ ਤੁਸੀਂ ਬੇਹੋਸ਼ ਹੋ ਸਕਦੇ ਆ, ਤੇ ਉਦੋਂ ਤੁਰੰਤ 911 ਜਿਹੜੀ ਉਹ ਕਾਲ ਕਰਨੀ ਆ। ਤੇ ਇਹ ਦੋਨਾਂ ਹੀ ਮਾਮਲਿਆਂ ਦੇ ਵਿੱਚ ਜਿੱਦਾਂ ਹੀ ਤੁਹਾਨੂੰ ਗਰਮੀ ਜ਼ਿਆਦਾ ਲੱਗਣ ਲੱਗੇ, ਏਸੀ ਵਾਲੇ ਰੂਮ 'ਚ ਜਾਓ, ਪਾਣੀ ਵੱਧ ਤੋਂ ਵੱਧ ਪੀਓ, ਹੋ ਸਕਦਾ ਤੇ ਸਿਰ 'ਚ ਠੰਡਾ ਪਾਣੀ ਵੀ ਜਿਹੜਾ ਉਹ ਤੁਸੀਂ ਪਾ ਸਕਦੇ ਆ, ਤਾਂ ਜੋ ਤੁਸੀਂ ਹੀਟ ਸਟ੍ਰੋਕ ਹੋਣ ਤੋਂ ਆਪਣੇ ਆਪ ਨੂੰ ਜਿਹੜਾ ਉਹ ਬਚਾਓ। ਉਹਨਾਂ ਲੋਕ ਜਿਹੜੇ ਬਾਹਰ ਕੰਮ ਕਰਦੇ ਆ ਉਹਨਾਂ ਨੂੰ ਇਹੀ ਹਦਾਇਤ ਆ, ਬੇਨਤੀ ਆ ਵੀ ਟਾਈਮ ਸਿਰ ਠੰਡੇ ਜਿਹੜਾ ਉਹ ਕੰਮ ਕਰਕੇ ਘਰਾਂ ਨੂੰ ਪਰਤਿਆ ਜਾਵੇ। ਪਰ ਹੈ ਕੰਮ ਬਹੁਤ ਔਖਾ। ਖੇਤੀਬਾੜੀ ਵਾਲੇ, ਚਾਹੇ ਸਬਜ਼ੀਆਂ ਤੋੜਨ ਵਾਲੇ ਆ ਜਾਂ ਸਬਜ਼ੀਆਂ 'ਚ ਕੰਮ ਕਰਨ ਵਾਲੇ ਆ, ਹੁੰਦੇ ਤਾਂ ਉਹ ਚਲੋ ਤਗੜੇ ਹੋ ਜਾਂਦੇ ਆ, ਪੱਕੇ ਹੋ ਜਾਂਦੇ ਇੰਨੀ ਗਰਮੀ ਦੇ ਵਿੱਚ, ਪਰ ਫਿਰ ਵੀ ਆਪਣੇ ਆਪ ਨੂੰ ਗਰਮੀ ਤੋਂ ਜਿਹੜਾ ਉਹ ਤੁਸੀਂ ਬਚਾ ਕੇ ਰੱਖੋ। ਮੇਕ ਸ਼ੋਰ ਕਰੋ ਵੀ ਐਮਰਜੈਂਸੀ ਕਿਟਸ ਵਗੈਰਾ ਤੁਹਾਡੀਆਂ ਉੱਥੇ ਤੁਹਾਡੇ ਕੋਲ ਜਿਹੜੀਆਂ ਹੋਣ, ਜਿੱਥੇ ਵੀ ਤੁਸੀਂ ਕੰਮ ਕਰ ਰਹੇ ਆ। ਈਵਨ ਵੇਅਰ ਹਾਊਸਿਸ ਦੇ ਵਿੱਚ ਵੀ ਏਸੀ ਨਹੀਂ ਹੁੰਦੇ, ਉੱਥੇ ਵੀ ਗਰਮੀ ਜਿਹੜੀ ਉਹ ਬਹੁਤ ਜ਼ਿਆਦਾ ਬਣ ਜਾਂਦੀ ਆ। ਸੋ ਆਪਣਾ ਜਿਹੜਾ ਉਹ ਬਚਾਅ ਜ਼ਰੂਰ ਰੱਖੋ। ਐਕਸਟ੍ਰੀਮਲੀ ਡੇਂਜਰਸ ਹੀਟ ਐਕਸਪੈਕਟਡ ਆ ਸੈਚਰਡੇ ਤੱਕ, ਸੋ ਸੈਚਰਡੇ ਤੱਕ ਇਦਾਂ ਹੀ ਚੱਲਣੀ ਹੈਗੀ ਆ। ਉਹ ਤੋਂ ਬਾਅਦ ਹੋ ਸਕਦਾ ਕਹਿੰਦੀ ਥੋੜੀ ਜਿਹੀ ਜਿਹੜੀ ਰਾਹਤ ਆ ਉਹ ਮਿਲੇ। ਹੀਟ ਐਡਵਾਈਜ਼ਰੀਜ਼, ਹੀਟ ਵਾਰਨਿੰਗਸ ਵੈਸਟ ਕੋਸਟ ਦੇ ਵਿੱਚ ਲਗਾਤਾਰ ਜਿਹੜੀਆਂ ਆ ਜਾਰੀ ਕੀਤੀਆਂ ਜਾ ਰਹੀਆਂ ਹੈਗੀਆਂ। ਹਾਲਾਂਕਿ ਕਹਿੰਦੇ ਵੀ ਨਾਰਮਲ ਟੈਂਪਰੇਚਰ ਆਉਣ ਨੂੰ ਜੁਲਾਈ 16 ਤੋਂ ਬਾਅਦ ਜਿਹੜਾ ਆ ਉਹ ਆ ਸਕਦਾ ਹੈਗਾ। ਸੋ 2 ਵੀਕ ਲਗਾਤਾਰ ਬਹੁਤ ਜ਼ਿਆਦਾ ਜਿਹੜੀ ਹੀਟ ਆ ਉਹ ਚੱਲ ਰਹੀ ਹੈ ਜੀ।